ਸਿੰਘ ਸਭਾ ਲਹਿਰ ਦੇ 150 ਵਰੇ ਪੂਰੇ ਹੋਣ ਮਗਰੋਂ ਪੰਜਾਬ ਹਾਊਸ 'ਚ ਉੱਚੀ ਪੱਧਰ ਦੀ ਬੈਠਕ ਦਾ ਆਰ ਕੀਤਾ ਗਿਆ, ਜਿਹਦੇ ਚੜ੍ਹਦੇ ਪੰਜਾਬ 'ਚੋਂ ਆਏ ਮਾਣਯੋਗ ਜਥੇ ਨੇ ਉਚੇਚੀ ਰਲਤ ਕੀਤੀ। ਇਕੱਠ ਨਾਲ ਗੱਲਬਾਤ ਕਰਨ ਵਾਲਿਆਂ ਲੰਘੇ ਵੇਲੇ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ ਅਜੋਕੇ ਵੇਲੇ ਦੀਆਂ ਲੋੜਾਂ ਥੋੜਾਂ ਉੱਤੇ ਵੀ ਝਾਤ ਪਾਈ। ਇੱਕ ਪਾਸੇ ਇਹ ਮੁਸਲਮਾਨ ਆਪਣੀ ਹਵਾਲੇ ਨਾਲ ਕੰਮ ਕਰ ਰਹੇ ਸਨ ਤੇ ਦੂਜੇ ਪਾਸੇ ਸਿੱਖਾਂ ਨੇ ਵੀ ਆਪਣੇ ਗੁਰੂ ਦਾ ਜਿਹੜਾ ਸੁਨੇਹਾ ਹੈ ਉਹਨੂੰ ਆਮ ਕਰਨ ਦਾ ਫੈਸਲਾ ਕੀਤਾ ਔਰ ਗੁਰਮਤ ਦੇ ਅਸੂਲਾਂ ਦੇ ਮੁਤਾਬਕ ਹਯਾਤੀ ਗੁਜ਼ਾਰਨ ਲਈ ਔਰ ਆਪਣੀ ਨਵੀਂ ਪੀੜ੍ਹੀ ਨੂੰ ਜਿਹੜਾ ਹੈ ਈਸਾਈਅਤ ਤੋਂ ਬਚਾਉਣ ਲਈ ਆਪਣੇ ਉਹਨਾਂ ਨੇ ਬੈਠ ਕੇ ਸੋਚਿਆ ਔਰ ਇੱਕ ਸਿੰਘ ਮੂਵਮੈਂਟ ਜਿਹੜੀ ਸਿੱਖ ਲਹਿਰ ਹੈ, ਇਹ ਸਿੰਘ ਸਭਾ ਲਹਿਰ ਬੁਨਿਆਦੀ ਤੌਰ 'ਤੇ ਉਸੇ ਰਿਐਕਸ਼ਨ 'ਚ ਵਜੂਦ ਵਿੱਚ ਆਈ ਔਰ ਉਹਦਾ ਮਕਸਦ ਜਿਹੜਾ ਹੈ ਉਹ ਈਸਾਈ ਮਿਸ਼ਨਰੀਆਂ ਦੇ ਮਿਸ਼ਨ ਨੂੰ ਨਾਕਾਮ ਬਣਾਉਣਾ ਆਪਣੀ ਥਾਂ 'ਤੇ ਸਭ ਤੋਂ ਵੱਡਾ ਮਕਸਦ ਸੀ। ਅੱਗੋਂ ਦੇ ਜੇ ਚੇਤੀਏ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਸਮਾਂ ਰਹਿੰਦਿਆਂ ਜੇ ਕਿਤੇ ਬੰਨ ਨੂੰ ਬੰਨ ਲੈ ਜਾਣ ਤਾਂ ਸਜ਼ਾ ਨਹੀਂ ਮਿਲੇਗੀ। ਅਸੀਂ ਜਿਹੜੀ ਸਜ਼ਾ ਅੱਜ ਭੋਗ ਰਹੇ ਹਾਂ ਇਹਦੇ ਮਗਲੇ ਪਾਸੇ ਜੋ ਕਿਤੇ ਖਲਾ ਹੈ ਤਾਂ ਸਾਡੀ ਸਮਝ ਦਾ ਹੈ। ਜਿਹਨਾਂ ਨੂੰ ਅਸੀਂ ਆਗੂ ਮੰਨਿਆ, ਜਿਹੜੇ ਆਗੂ ਬਣ ਕੇ ਵਿਚਰੇ, ਉਹ ਸਮਝ ਤੋਂ ਅਸੀਂ ਦੁਸ਼ਮਣ ਨੂੰ ਪਹਿਚਾਣ ਹੀ ਨਹੀਂ ਸਕੇ। ਅਤੇ ਜਦੋਂ ਅਸੀਂ ਸਿੰਘ ਸਭਾ ਲਹਿਰ ਦੀ ਗੱਲ ਕਰ ਰਹੇ ਹਾਂ ਤਾਂ ਇਹ ਉਹ ਚੰਦ ਜਾਗੇ ਹੋਏ ਮਨੁੱਖਾਂ ਨੇ ਵਕਤ ਦੀ ਨਬਜ਼ 'ਤੇ ਹੱਥ ਰੱਖਿਆ ਸੀ। ਕੌਮ ਲਈ ਕੀ ਕਰਨਾ ਚਾਹੀਦਾ ਹੈ, ਕਿਵੇਂ ਕਰਨਾ ਚਾਹੀਦਾ ਹੈ, ਕਿਵੇਂ ਕੀਤਾ ਜਾ ਸਕਦਾ ਹੈ, ਉਹਨਾਂ ਨੇ ਸੋਚਿਆ। ਤਾਕਤ ਗੁਰਬਾਣੀ ਤੋਂ ਲਈ, ਇਤਿਹਾਸ ਤੋਂ ਲਈ ਕੰਮ ਕੀਤਾ ਅਤੇ ਨਿਰੰਤਰ ਕੰਮ ਕੀਤਾ। ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਨੇ ਸਿੰਘ ਸਭਾ ਲਹਿਰ ਦੇ, ਜਿਨ੍ਹਾਂ ਦੀ ਚਰਚਾ ਇੱਥੇ ਕੀਤੀ ਜਾ ਚੁੱਕੀ ਹੈ। ਅਤੇ ਸਾਡੀ ਇੱਕ ਤਮੰਨਾ ਹੈ ਕਿ ਅਸੀਂ ਸਿੰਘ ਸਭਾ ਲਹਿਰ ਨੂੰ ਦੁਬਾਰਾ ਉਹਦੀ ਪੁਨਰ ਸਰਜੀਤੀ ਦੇ ਲਈ, ਦੁਬਾਰਾ ਉਹਦੀ ਹੋਂਦ ਨੂੰ ਸੰਸਾਰ ਦੇ ਸਾਹਮਣੇ ਉਸੇ ਤਰ੍ਹਾਂ ਹੀ ਵਿਦਿਅਕ ਪੱਖ ਤੋਂ, ਸਮਾਜਿਕ ਭਾਈਚਾਰੇ ਦੇ ਪੱਖ ਤੋਂ, ਇਨਸਾਨੀਅਤ ਗੁਣਾਂ ਦੇ ਕਦਰ ਦੇ ਪੱਖ ਤੋਂ ਸੰਸਾਰ ਦੇ ਸਾਹਮਣੇ ਅਸੀਂ ਉਹਨੂੰ ਉਜਾਗਰ ਕਰ ਸਕੀਏ। ਸਿੰਘ ਸਭਾ ਲਹਿਰ ਨੇ 1873 ਦੇ ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਔਰ ਉਹਨਾਂ ਨੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਦੀ ਇੱਕ ਪ੍ਰੇਰਨਾ ਦਿੱਤੀ ਅਤੇ ਆਸਤਾ ਆਸਤਾ ਪੰਜਾਬੀ ਜਿਹੜੇ ਸੀ ਉਹ ਇਕੱਠੇ ਹੋਏ। ਸਿੰਘ ਸਭਾ ਲਹਿਰ ਲਾਹੌਰ ਸ਼ਹਿਰ ਦੇ ਵਿੱਚ ਖਾਸ ਤੌਰ 'ਤੇ ਸਾਡੇ ਮੁਸਲਮਾਨ ਪੰਜਾਬੀ ਵੀ ਇਸ ਦਾ ਹਿੱਸਾ ਉਸ ਵੇਲੇ ਬਣੇ ਜਿਸ ਵੇਲੇ ਨਵੰਬਰ 1879 ਦੇ ਵਿੱਚ 1879 ਦੇ ਵਿੱਚ ਇਸ ਥਾਂ ਦੇ ਉੱਤੇ ਇਹਨਾਂ ਨੇ ਪੰਜਾਬੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਸਿੰਘ ਸਭਾ ਲਹਿਰ ਨੇ ਇੱਕ ਮਤਲਬ 4 ਕਿਲੋਮੀਟਰ ਲੰਬਾ ਕਾਗਜ਼ ਜੋੜ ਕੇ 20,000 ਦਸਤਖਤ ਕਰਾ ਕੇ ਦਿੱਤਾ ਸਿੰਘ ਸਭਾ ਲਹਿਰ ਨੇ ਵੀ ਪੰਜਾਬੀ ਰੱਖੀ ਜਾਵੇ, ਮੀਡੀਅਮ ਪੰਜਾਬੀ ਪੜ੍ਹਾਈ ਜਾਵੇ। ਪਰ ਉਹਦੀ ਮੰਗ ਮੰਨ ਲਈ ਵੀ ਓਰੀਐਂਟਲ ਕਾਲਜ ਦੇ ਵਿੱਚ ਸਾਡੇ 3 ਪ੍ਰੋਫੈਸਰ ਸਿੰਘ ਸਭਾ ਲਹਿਰ ਦੇ ਭਾਈ ਹਰਸਾ ਸਿੰਘ, ਪ੍ਰੋਫੈਸਰ ਗੁਰਮਤ ਸਿੰਘ ਅਤੇ ਗਿਆਨੀ ਦੱਤ ਸਿੰਘ ਪੜ੍ਹਾਉਂਦੇ ਰਹੇ ਨੇ ਅਤੇ ਹੁਣ ਅਸੀਂ ਉਹਨਾਂ ਦੇ ਬੋਰਡ 'ਤੇ ਨਾਂ ਦੇਖੇ ਨੇ। ਉਹ ਸਿੰਘ ਸਭਾ ਲਹਿਰ ਦੇ ਮੋਢੀਆਂ 'ਚੋਂ ਸੀ ਜਿਹਨੇ 1879 ਦੇ ਵਿੱਚ ਇੱਥੇ ਜਿਹੜੀ ਮੇਨ ਤੌਰ 'ਤੇ ਸਿੰਘ ਸਭਾ ਲਹਿਰ ਉਹਨੇ ਵੱਡਾ ਕੰਮ ਕੀਤਾ। ਜਿਹੜੀ ਸੋਸ਼ਲ ਰਿਲੀਜੀਅਸ ਰਿਫਾਰਮਿਸਟ ਮੂਵਮੈਂਟ ਸੀ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਸਥਾਪਨ ਕਰਨ ਦੇ ਵਿੱਚ ਇਹ ਤਿੰਨੇ ਬੰਦਿਆਂ ਦਾ ਵੱਡਾ ਹੱਥ ਆ। ਜਦੋਂ ਸ਼ਾਹ ਮੁਹੰਮਦ ਆਪਣੇ ਜੰਗਨਾਮੇ 'ਚ ਗੱਲ ਕਰਦਾ, ਕਹਿੰਦਾ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹਮਲੇ 3 ਫਰੰਗੀ ਦੇ ਮੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਜੁਲਾਈ 73 ਦੇ ਵਿੱਚ ਸਭਾ ਇਕੱਠੀ ਹੋਈ ਅਤੇ 1 ਅਕਤੂਬਰ 73 ਨੂੰ ਉਹਦਾ ਨਾਂ ਸਿੰਘ ਸਭਾ ਰੱਖਿਆ ਗਿਆ ਅਤੇ ਗੱਲ ਫਿਰ ਵੀ ਕੋਈ ਬਹੁਤੀ ਵੱਡੀ ਨਹੀਂ ਹੋਈ। 6 ਸਾਲ ਬਾਅਦ ਇਸੇ ਧਰਤੀ ਉੱਤੇ ਡੇਰਾ ਸਾਹਿਬ ਦੀ ਜਗ੍ਹਾ ਉੱਤੇ 6 ਨਵੰਬਰ 1879 ਨੂੰ ਦੂਜੀ ਸਿੰਘ ਸਭਾ ਜਿਹੜੀ ਇੱਥੇ ਪੈਦਾ ਹੋਈ ਅਤੇ ਉਹਨੇ ਜਿਹੜੀ ਚੇਂਜ ਲਿਆਂਦੀ, ਜਿਹੜਾ ਤਹਿਲਕਾ ਮਚਾਇਆ, ਉਹ ਐਜੂਕੇਸ਼ਨ ਦੇ ਰਾਹੀਂ ਸਭ ਤੋਂ ਵੱਡਾ ਕੰਮ ਸੀ ਐਜੂਕੇਸ਼ਨ ਦਾ। ਉਹਨਾਂ ਨੇ ਲੋਕਾਂ ਨੂੰ ਐਜੂਕੇਸ਼ਨ ਪੜ੍ਹਾਉਣੀ ਸ਼ੁਰੂ ਕੀਤੀ। ਆਪਾਂ ਗੱਲ ਪੰਜਾਬੀ ਦੀ ਕਰ ਰਹੇ ਹਾਂ। ਉਹਨਾਂ ਜਿਹੜੀ ਸਭਾ ਦੇ ਜਿਹੜੇ ਬੰਦੇ ਸੀ, 4 ਬੰਦੇ ਸੀਗੇ, 4 ਬੰਦਿਆਂ ਨੇ ਅਖਬਾਰ ਵੀ ਆਪਣਾ ਸ਼ੁਰੂ ਕਰਨਾ ਸ਼ੁਰੂ ਕੀਤਾ। ਰਾਜੋਗੀ ਪਿੰਡ ਜਿਹੜਾ ਹੈ
ਉਹਦਾ ਕਿਸੇ ਨੂੰ ਪਤਾ ਨਹੀਂ ਸੀ, ਨਾ ਮੁਸਲਮਾਨਾਂ ਨੂੰ ਪਤਾ, ਨਾ ਸਿੱਖਾਂ ਨੂੰ ਪਤਾ, ਨਾ ਹਿੰਦੂਆਂ ਨੂੰ, ਕਿਸੇ ਨੂੰ ਨਹੀਂ ਪਤਾ ਕਿ ਇਹ ਪਿੰਡ ਜਿਹੜਾ ਉਹ ਪਾਕਿਸਤਾਨ ਵਿੱਚ ਆ ਗਿਆ ਜਾਂ ਹਿੰਦੁਸਤਾਨ ਵਿੱਚ ਆ ਗਿਆ। ਪਿੰਡ ਬਿਲਕੁਲ ਖਾਲੀ, ਉੱਤੋਂ ਮੀਂਹ ਪੈ ਰਿਹਾ, ਤੋ ਸਾਨੂੰ ਵੀ ਪਤਾ ਨਹੀਂ ਵੀ ਇਹ ਪਿੰਡ ਇੱਥੋਂ ਉੱਤੋਂ ਹਨੇਰੀ ਰਾਤ ਹੋ ਗਈ ਤੇ ਪਤਾ ਨਹੀਂ ਕਿ ਪਾਕਿਸਤਾਨ ਕਿਹੜੇ ਪਾਸੇ ਆ ਤੇ ਹਿੰਦੁਸਤਾਨ ਕਿਹੜੇ ਪਾਸੇ ਆ, ਕਿੱਧਰ ਨੂੰ ਜਾਣਾ। ਸਾਡੇ ਲਹਿੰਦੇ ਪੰਜਾਬ 'ਚ ਪੰਜਾਬੀ ਨੂੰ ਮਹਿਫੂਜ਼ ਰੱਖਣ ਵਾਸਤੇ, ਬਚਾਉਣ ਵਾਸਤੇ ਤਰੀਕਾਂ ਦਾ ਮਰਕਜ਼ ਵੀ ਪੰਜਾਬ ਹਾਊਸ ਹੈ। ਤੇ ਜਿੱਥੋਂ ਤੀਕਰ ਗੱਲ ਹੋਈ 1873 ਦੀ ਕਿ ਪੰਜਾਬੀਆਂ ਨੂੰ ਇਕੱਠਾ ਰੱਖਣ ਲਈ ਇੱਕ ਤਹਿਰੀਕ ਚੱਲੀ, ਸਿੰਘ ਸਭਾ ਲਹਿਰ ਦੀ ਗੱਲ ਹੋਈ। ਅੱਜ ਵੀ ਸਾਨੂੰ ਪੰਜਾਬੀ ਬੋਲੀ, ਪੰਜਾਬੀ ਰਹਿਤਲ ਤੇ ਸਾਡੇ ਪੰਜਾਬ ਦੀ ਜੋ ਤਾਰੀਖ ਹੈ ਉਹਨੂੰ ਬਚਾ ਲਈ ਅਜਿਹੀਆਂ ਲਹਿਰਾਂ ਦੀ ਲੋੜ ਹੈ। ਤੇ ਸਾਡਾ ਹੁਣ ਵੀ ਯਤਨ ਇਹੀ ਹੋਏਗਾ ਕਿ ਅਸੀਂ ਜਿਹੜੀ ਲਾਹੌਰ ਪ੍ਰੈਸ ਕਲੱਬ ਹੈ ਤੇ ਚੰਡੀਗੜ੍ਹ ਪ੍ਰੈਸ ਕਲੱਬ ਹੈ, ਉਹ ਫਿਰ ਇਸ ਯੋਗਦਾਨ ਨੂੰ ਵਧਾਉਣ। ਦੁਬਾਰਾ ਤੋਂ ਫਿਰ ਅਸੀਂ ਇੱਧਰ ਸੱਦਾ ਦੇਵਾਂਗੇ, ਉੱਧਰ ਜਾਣਗੇ, ਉੱਧਰੋਂ ਇੱਧਰ ਆਉਣਗੇ। ਉਹਦੇ ਨਾਲ ਜਿਹੜੀ ਕਸ਼ੀਦਗੀ ਹੈ, ਜਿਹੜੇ ਮਤਭੇਦ ਨੇ, ਜਿੰਨੇ ਕਿ ਸਾਡੇ ਉਹਦੇ 'ਚ ਆਏ, ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜੇ ਕੁਝ ਵੀ ਅਸੀਂ ਉਹਦੇ 'ਚ ਉਹਨਾਂ ਨੂੰ ਘਟਾਉਣ ਦਾ ਯਤਨ ਕਰ ਸਕੇ ਤਾਂ ਇਹ ਅਸੀਂ ਆਪਣੀ ਵੱਡੀ ਕਾਮਯਾਬੀ ਸਮਝਾਂਗੇ। ਇਹਦੇ ਲਈ ਅਸੀਂ ਯਤਨ ਜ਼ਰੂਰ ਕਰਾਂਗੇ। ਔਰ ਇਸੇ ਤਰ੍ਹਾਂ ਅੰਗਰੇਜ਼ ਨੇ ਜਦੋਂ ਇੱਥੇ ਕਬਜ਼ਾ ਕੀਤਾ ਨਾ ਜੀ, ਤੇ ਦੋ ਗੱਲਾਂ ਖਾਸ ਤੌਰ ਤੇ ਕਾਬਲੇ ਜ਼ਿਕਰ ਹੁੰਦੀਆਂ ਨੇ ਕਿ ਹੁਕਮਰਾਨ ਜਿਹੜੇ ਨੇ ਜਾਂ ਸਾਡੀ ਭਾਸ਼ਾ ਬੋਲਦੇ ਹੋਣ, ਸਾਨੂੰ ਚੰਗੇ ਲੱਗਦੇ ਨੇ, ਜਾਂ ਸਾਡੇ ਹਮ ਮਜ਼ਹਬ ਹੋਣ। ਬਦਕਿਸਮਤੀ ਨਾਲ ਇਹ ਦੋਨੋਂ ਸ਼ਾਵਾਂ ਨਹੀਂ ਸਨ। ਵਿਦੇਸ਼ੀ ਹੁਕਮਰਾਨ ਨਾ ਜ਼ਬਾਨ ਸਾਂਝੀ ਸੀ, ਨਾ ਮਜ਼ਹਬ ਸਾਂਝਾ ਸੀ। ਚੁਨਾਚੇ ਅੰਗਰੇਜ਼ ਨੇ ਫਿਰ ਇੱਥੇ ਆਪਣਾ ਹਮਦਰਦ ਤਬਕਾ ਪੈਦਾ ਕਰਨ ਦੀ ਖਾਤਰ ਇੱਕ ਤਾਂ ਉਹਨੇ ਕੀਤਾ ਨਾ ਜੀ ਕਿ ਜਗੀਰਾਂ ਦੇ ਕੇ ਲੋਕਾਂ ਨੂੰ ਆਪਣੇ ਨਾਲ ਮਿਲਾ ਲਿਆ। ਦੂਸਰੇ ਪਾਸੇ ਉਹਨੇ ਲੋਕਾਂ ਨੂੰ ਮਜ਼ਹਬੀ ਤੌਰ ਤੇ ਈਸਾਈ ਬਣਾਉਣ ਲਈ ਕੋਸ਼ਿਸ਼ ਕੀਤੀ, ਜਿਹਦੇ ਰੱਦੇ ਅਮਲ ਦੇ ਤੌਰ ਤੇ, ਜਿਹਨੂੰ ਕਾਊਂਟਰ ਕਰਨ ਦੀ ਖਾਤਰ ਸਿੰਘ ਸਭਾ ਲਹਿਰ ਦੀ ਤਹਿਰੀਕ ਚੱਲੀ। ਨਾ ਤੁਹਾਡਾ ਪੰਜਾਬ, ਨਾ ਸਾਡਾ, ਨਾ ਚੜ੍ਹਦਾ ਨਾ ਲਹਿੰਦਾ, ਆਪਣਾ ਪੰਜਾਬ। ਕਿਉਂਕਿ ਉਦੋਂ ਸਿੰਘ ਸਭਾ ਸ਼ੁਰੂ ਹੋਈ ਸੀ ਜਦੋਂ ਸਾਡੇ ਵਰਗੀਆਂ ਲੇਡੀਜ਼ ਨੂੰ ਅਬਲਾ ਕਿਹਾ ਜਾਂਦਾ ਸੀ ਵੀ ਇਹ ਤਾਂ ਮਤਲਬ ਇਹਨਾਂ ਨੂੰ ਨੀਚੇ ਰੱਖਿਆ ਜਾਵੇ। ਉਦੋਂ ਉਹਨਾਂ ਨੇ ਬਹੁਤ ਸਾਰੇ ਸਕੂਲ ਖੋਲ੍ਹੇ ਸੀਗੇ। ਸਿੱਖ ਕੰਨਿਆ ਮਹਾਵਿਦਿਆਲਿਆ ਇੱਕ ਵੱਡਾ ਸੀਗਾ। ਉਹ ਤੋਂ ਬਿਨਾਂ ਵੀ ਜਿੰਨੇ ਗਰਲਜ਼ ਸਕੂਲ ਸੀਗੇ ਉਹ ਖੋਲ੍ਹੇ ਹੋਏ ਸੀਗੇ। ਸਾਨੂੰ ਐਜੂਕੇਸ਼ਨ ਦਾ ਜਿਹੜਾ ਇੱਕ ਮਾਣ ਦਿਵਾਇਆ ਉਹ ਸਿੰਘ ਸਭਾ ਨੇ ਦਵਾਇਆ। ਤੇ ਇੰਡੀਅਨ ਪੰਜਾਬ ਵਿੱਚ ਬੇਸ਼ੁਮਾਰ ਤਾਰੀਖਾਂ ਹਾਲੇ ਤੱਕ ਮੌਜੂਦ ਨੇ, ਔਰ ਉਸ ਤੋਂ ਪਹਿਲੇ ਵੀ 84 ਵਿੱਚ ਵੀ, ਔਰ ਉਸ ਤੋਂ ਇਲਾਵਾ ਵੀ ਕਈ ਜਗ੍ਹਾ ਤੇ ਐਸੇ ਮਸਲਿਆਂ ਦਾ ਔਰ ਐਸੀਆਂ ਮੁਜ਼ਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਮੈਂ ਸਮਝਣਾ ਕਿ ਹਾਲੀ ਸਾਡੀ ਜਿਹੜੀ ਕਹਾਣੀ ਹੈ ਪੰਜਾਬ ਦੀ ਉਹ ਖਤਮ ਨਹੀਂ ਹੋਈ, ਔਰ ਉਹਨੂੰ ਉਹਦੀ ਸਜ਼ਾ ਉਸ ਬਹਾਦਰੀ ਦੀ, ਉਸ ਤਾਰੀਖ ਦੀ, ਉਸ ਕਲਚਰ ਦੀ ਦਿੱਤੀ ਜਾ ਰਹੀ ਹੈ ਕਿ ਜਿਹਦੇ ਤੇ ਹਮੇਸ਼ਾ ਇੱਥੋਂ ਦੇ ਲੋਕਾਂ ਨੇ ਮਾਣ ਕੀਤਾ ਹੈ। ਮੈਂ ਆਸ ਕਰਦਾ ਹਾਂ ਕਿ ਇੰਨੇ ਸਾਲ ਬਾਅਦ ਹਾਲੇ ਵੀ ਚਾਹੁੰਦੇ ਹੋਏ ਵੀ ਕਿ ਇਹ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਸਾਨੂੰ ਕਾਫੀ ਕੁਝ ਪਤਾ ਹੈਗਾ, ਪਰ ਫਿਰ ਵੀ ਅਸੀਂ ਇਹਦੇ ਤੋਂ ਕੋਈ ਸਿੱਖਿਆ ਨਹੀਂ ਲੈ ਰਹੇ। ਮੈਂ ਆਸ ਕਰਦਾ ਹਾਂ ਔਰ ਅਰਦਾਸ ਵੀ ਕਰਦਾ ਹਾਂ ਕਿ ਇਹ ਆਪਸੀ ਪਿਆਰ ਵਧਾਉਣ ਦਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਇੱਥੋਂ ਬਾਰਡਰ ਦੇ ਆਪਸੀ ਬਿਜ਼ਨਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਉਮੀਦ ਕਰਦਾ ਹਾਂ ਕਿ ਸ਼ਾਇਦ ਇਹ ਕਦੀ ਹੋ ਜਾਏ। ਮਾਨਯੋਗ ਪ੍ਰਾਹੁਣੇ ਆਖਿਆ ਕਿ ਪੰਜਾਬ ਦੇ ਖਿਲਾਫ ਹਰ ਦੌਰ 'ਚ ਸਾਜ਼ਿਸ਼ਾਂ ਹੋਈਆਂ, ਪਰ ਇਸ ਧਰਤੀ ਨੇ ਕਦੇ ਹਾਰ ਨਹੀਂ ਮੰਨੀ। ਇਸ ਮੌਕੇ ਉੱਤੇ ਪੰਜਾਬੀ ਲਹਿਰ ਦੇ ਆਗੂ ਤੇ ਮਹਾਨ ਲਿਖਾਰੀ ਇਲਿਆਸ ਘੁੰਮਣ ਹੋਰਾਂ ਦੀ ਕਿਤਾਬ ਦੀ ਮੁੱਖ ਵਿਖਾਲੀ ਵੀ ਹੋਈ। ਰਲਤੀਆਂ ਆਖਿਆ ਕਿ ਇਲਿਆਸ ਘੁੰਮਣ ਹੋਰਾਂ ਦੀਆਂ ਲਿਖਤਾਂ ਪੰਜਾਬ ਦਾ ਮੁਕੱਦਮਾ ਬਿਆਨ ਕਰਦੀਆਂ ਨੇ। ਲਾਹੌਰ ਉਹ ਸਿਫਤੀ ਦਾ ਘਰ ਬਣਿਆ ਸੀ। ਉੱਥੇ ਜਿਹੜੇ ਸਾਡੇ ਸੂਫੀ ਸਨ, ਭਾਵੇਂ ਉਹ ਦਾਤਾ ਸਾਹਿਬ ਹੋਣ, ਭਾਵੇਂ ਉਹ ਮੀਆਂ ਮੀਰ ਸਾਹਿਬ ਹੋਣ, ਉਹਨਾਂ ਵੀ ਦੋਵਾਂ ਧਿਰਾਂ ਨੂੰ ਨੇੜੇ ਲਿਆਉਣ ਵਿੱਚ ਬੜਾ ਹੀ ਵਧੀਆ ਕਿਰਦਾਰ ਅਦਾ ਕੀਤਾ ਸੀ। ਇਹ ਜਿੰਨੇ ਵੀ ਨੇ ਨਾ ਸੂਫੀ ਸੰਤ, ਉਹਨਾਂ ਦੀ ਰਾਹ ਇੱਕ ਹੀ ਹੁੰਦੀ ਹੈ ਔਰ ਉਹ ਰੱਬੀ ਰਾਹ ਹੁੰਦੀ ਹੈ। ਅੰਮ੍ਰਿਤਸਰ ਦੇ ਨਾਲ ਇਹ ਵੀ ਸਿਫਤੀ ਦਾ ਘਰ ਬਣ ਗਿਆ ਲਾਹੌਰ। ਉਹ ਭਾਈ ਜੇਠਾ ਜੀ ਸਨ ਜਿਹੜੇ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਬਣੇ। ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਜਿਹੜੀ ਮੈਂ ਤੁਹਾਨੂੰ ਕਿਤਾਬ ਪੇਸ਼ ਕੀਤੀ ਹੈ ਨਾ,
ਇਹਦੇ ਵਿੱਚ 5 ਗੁਰਧਾਮ ਨੇ, ਜਿਨ੍ਹਾਂ 'ਚ 2 ਐਸੇ ਨੇ ਜਿਹੜੇ ਅਲੋਪ ਨੇ। ਤੇ ਅੱਜ ਵੀ ਇੱਕ ਲਹਿਰ ਦੀ ਲੋੜ ਹੈ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਨਹੀਂ, ਸਾਡਾ ਇੱਕ ਪੰਜਾਬ। ਅਸੀਂ ਇਕੱਠੇ ਇੱਕ ਇਹੋ ਜਿਹੀ ਲਹਿਰ ਚਲਾਈਏ ਜਿਹਦੇ ਵਿੱਚ ਸਾਡੀ ਬੋਲੀ ਦੀ ਹਿਫਾਜ਼ਤ ਹੋਵੇ, ਜਿਹਦੇ 'ਚ ਸਾਡੀ ਸਕਾਫਤ ਦੀ ਹਿਫਾਜ਼ਤ ਹੋਵੇ। ਤੇ ਇਹ ਦੇਖੋ, ਇਹ ਹਾਊਸ ਜਿਹੜਾ ਕਿ ਤੁਸੀਂ ਅੱਜ ਭੈਣ ਜੀ ਮੇਰੇ ਨਾਲ ਗੱਲ ਕਰਦੇ ਸੀ ਕਿ ਤੁਸੀਂ ਪੰਜਾਬੀ ਨੂੰ ਬੜਾ ਸਾਂਭ ਕੇ ਰੱਖਿਆ ਵਾ, ਤੇ ਤੁਸੀਂ ਉਹਦਾ ਇਹ ਦੂਸਰਾ ਵੱਡਾ ਵੇਖ ਲਿਆ ਹਾਊਸ ਕਿ ਇੱਕ ਦਿਆਲ ਸਿੰਘ ਰਿਸਰਚ ਸੈਂਟਰ ਸੀ, ਦੂਸਰਾ ਹੈ ਕਿ ਪੰਜਾਬੀ ਵਾਸਤੇ ਸਾਡੇ ਲਹਿੰਦੇ ਪੰਜਾਬ ਦੇ ਲੋਕ ਕਿੰਨਾ ਕੰਮ ਕਰ ਰਹੇ। ਕਲਿਆਣ ਸਿੰਘ ਜੀ ਨੇ ਕਿਹਾ ਹੈ ਕਿ 11 ਮਹੀਨਿਆਂ ਤੇ ਗੱਲ ਕਰਾਂ, ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੈਨੂੰ 11 ਮਹੀਨੇ ਭੁੱਲ ਗਏ। ਤੁਹਾਨੂੰ ਸਾਰਿਆਂ ਨੂੰ ਦੇਖ ਕੇ 11 ਮਹੀਨੇ ਭੁੱਲ ਗਏ। ਮੈਨੂੰ ਨਹੀਂ ਯਾਦ ਕੀ ਹੋਇਆ ਸੀ, ਮੇਰੇ ਨਾਲ ਕੀ ਸੀ, ਪਰ ਇਹ ਮੈਨੂੰ ਹਮੇਸ਼ਾ ਸਦੀਆਂ ਤੱਕ, ਮਰਦੇ ਦਮ ਤੱਕ ਇਹ ਯਾਦ ਰਹੇਗਾ ਕਿ ਬਹੁਤ ਖੂਬਸੂਰਤ ਮੁਹੱਬਤ ਭਰਿਆ ਇੱਕ ਪੈਗਾਮ ਆਇਆ ਸੀ। ਸਿੰਘ ਸਭਾ ਲਹਿਰ, ਜਿਸ ਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮਾਂ ਪੰਜਾਬੀ ਤੇ ਪਛਾਣ ਦੇਣ ਵਾਲੀ ਮਾਂ ਬੋਲੀ ਵੀ ਪੰਜਾਬੀ, ਤੈਨੂੰ ਜਨਮ ਦੇਣ ਵਾਲੀ ਮਾਂ ਪੰਜਾਬੀ ਤੇ ਪਛਾਣ ਦੇਣ ਵਾਲੀ ਮਾਂ ਬੋਲੀ ਵੀ ਪੰਜਾਬੀ। ਹੁਣ ਸਾਂਭ ਲੈ ਮੇਜਰਾ ਆਪਣੀ ਜ਼ਿੰਮੇਵਾਰੀ ਤੇ ਬਚਾ ਲੈ ਤੂੰ ਮਾਂ ਬੋਲੀ ਪੰਜਾਬੀ। ਹੁਣ ਸਾਂਭ ਲੈ ਮੇਜਰਾ ਆਪਣੀ ਜ਼ਿੰਮੇਵਾਰੀ ਤੇ ਬਚਾ ਲੈ ਮਾਂ ਬੋਲੀ ਪੰਜਾਬੀ, ਤਾਂ ਬਚ ਜਾਵੇਗਾ ਆਪਣਾ ਪੰਜਾਬ ਤੇ ਪੰਜਾਬੀ। ਕਿ ਅੱਜ ਜਿਸ ਹਾਲ ਵਿੱਚ ਤੁਸੀਂ ਮੌਜੂਦ ਹੋ, ਇਹਦਾ ਨਾਂ ਬਾਬਾ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਹੈ, ਔਰ ਇਹਦੇ 'ਚ ਅਸੀਂ ਯਕੀਨਨ ਉਹਨਾਂ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਆਖਾਂਗੇ ਜਿਹੜੇ ਅੱਜ ਦੀ ਤਕਰੀਬ ਵਿੱਚ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰੋਂ ਤਸ਼ਰੀਫ ਲਿਆਏ। ਇਹਦੇ ਨਾਲ ਹੀ ਮੈਂ ਪੰਜਾਬ ਹਾਊਸ ਦੇ ਬਾਰੇ ਚਰਚ ਕਰਾਂਗਾ ਕਿ ਪੰਜਾਬ ਹਾਊਸ ਦਾ ਬੁਨਿਆਦੀ ਮਕਸਦ ਤੇ ਟੀਚਾ ਇਹ ਵੇ ਕਿ ਅਸੀਂ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਜੋੜ ਕੇ ਰੱਖੀਏ। 47 ਜਿਹੜੇ ਫੱਟ ਲੱਗੇ, ਰਲ ਮਿਲ ਕੇ ਉਹਨਾਂ 'ਤੇ ਮਰਮ ਰੱਖਣ ਦੀ ਕੋਸ਼ਿਸ਼ ਕਰੀਏ। ਔਰ ਸਾਡੀ ਆਜ਼ਾਦੀ ਦਾ ਮਕਸਦ ਵੀ ਬੁਨਿਆਦੀ ਇਹ ਹੀ ਹੈ ਕਿ ਮੁਹੱਬਤ ਪਿਆਰ ਨੂੰ ਵੰਡਿਆ ਜਾਏ, ਦੋਸਤਾਂ ਤੱਕ ਪਹੁੰਚਾਇਆ ਜਾਏ, ਔਰ ਦੋਸਤਾਂ ਨਾਲ ਮਿਲ ਕੇ ਉਹ तमाम ਰੰਜਿਸ਼ਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏ ਜਿਹੜੀਆਂ ਸਾਡੇ 'ਚ ਇਖਤਲਾਫ ਦਾ ਸਬਬ ਬਣੀਆਂ ਸਨ। ਚਲੋ ਨੀ ਸੰਗ ਤੋਂ ਦਰਸ਼ਨ ਨੂੰ ਚੱਲੀਏ, ਚਲੋ ਨੀ ਸੰਗ ਤੋਂ ਦਰਸ਼ਨ ਨੂੰ ਚੱਲੀਏ, ਖੁੱਲ ਗਏ ਦਰ ਕਰਤਾਰ ਦੇ, ਚਲੋ ਨੀ ਸੰਗ ਤੋਂ ਦਰਸ਼ਨ ਨੂੰ ਚੱਲੀਏ। ਉਹ ਖੁੱਲ ਗਏ ਦਰ ਕਰਤਾਰ ਦੇ, ਚਲੋ ਨੀ ਸੰਗ ਤੋਂ ਦਰਸ਼ਨ ਨੂੰ ਚੱਲੀਏ। ਅੱਖੋਂ ਸੀ ਨੀਰ ਵਹਿੰਦੇ, ਸੀਨੇ ਵਿੱਚ ਸਲਸੀ ਪੈਂਦੇ, ਅੱਖੋਂ ਸੀ ਨੀਰ ਵਹਿੰਦੇ, ਸੀਨੇ ਵਿੱਚ ਸਲਸੀ ਪੈਂਦੇ, ਝੂਲਣ ਨਿਸ਼ਾਨ ਹੱਦੋਂ ਪਾਰ ਦੇ, ਚਲੋ ਨੀ ਸੰਗ ਤੋਂ ਦਰਸ਼ਨ ਨੂੰ ਚੱਲੀਏ। ਲਿਖ ਪੰਜਾਬੀ, ਪੜ੍ਹ ਪੰਜਾਬੀ, ਬੋਲ ਪੰਜਾਬੀ ਬੋਲ, ਮਿੱਠੜੇ ਮਿੱਠੜੇ ਰਸ ਪਰੀਚੇ, ਮਿੱਠੜੇ ਮਿੱਠੜੇ ਰਸ ਪਰੀਚੇ, ਮਾਂ ਬੋਲੀ ਦੇ ਬੋਲ। ਲਿਖ ਪੰਜਾਬੀ, ਪੜ੍ਹ ਪੰਜਾਬੀ, ਬੋਲ ਪੰਜਾਬੀ ਬੋਲ। ਇਕੱਠ 'ਚ ਇਲਿਆਸ ਘੁੰਮਣ ਹੋਰਾਂ ਦੀ ਸਾਤਕ ਸੇਵਾ ਉੱਤੇ ਬਣਾਈ ਗਈ ਡਾਕੂਮੈਂਟਰੀ ਵੀ ਵਿਖਾਈ ਗਈ, ਜਿਹਨੂੰ ਸੱਜਣਾ ਮਿੱਤਰਾਂ ਬਹੁਤ ਪਸੰਦ ਕੀਤਾ। ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਹੋਣ ਵਾਲੇ ਇਸ ਇਕੱਠ ਨੂੰ ਲੰਮੇ ਵੇਲੇ ਤੱਕ ਯਾਦ ਰੱਖਿਆ ਜਾਵੇਗਾ।